लाल बत्ती वाला चौक। कहानीकार गुलाम मुस्तफा बिस्मल। टुरदियां टुरदियां उन्हें खब्बे पासे ग्राउंड विच मुंडियां नूं कौडी खेडदियां डिठा तां झट लई रुकिया। पाठे पुराने लीड़ियां विच ओ पहली नज़रे मांगत जापदा सी। मैदान विच एक पीढ़े शरीर दा मुंडा अपनी टीम विचों निकलिया ते शिकरे वांगू मुखालिफ टीम दे एक मरियल जे मुंडे नूं कबूतर वांगू चंड मार के वाही कोल लिया के त्री मारिया। ਇਹ ਵੇਖ ਕੇ ਉਹਦੀਆਂ ਅੱਖਾਂ ਭਿੱਜ ਗਈਆਂ। ਉਹ ਸੀਵਨਾ ਵਾਲੇ ਝੱਗੇ ਦੀ ਲਮਕਦੀ ਲੀਰ ਨਾਲ ਅੱਖਾਂ ਪੂੰਝੀਆਂ ਤੇ ਅਗਾਂਹ ਟੁਰ ਪਿਆ। ਬੇਧਿਆਨੀ ਵਿੱਚ ਇੱਟ ਨਾਲ ਠੇਡਾ ਲੱਗਾ ਤਾਂ ਮੂੰਹ ਭਾਰ ਪੁੰਜੇ ਆ ਪਿਆ। ਕੁਝ ਚਿਰ ਬੇਸੁਰਤ ਪਿਆ ਰਿਹਾ, ਜਿਵੇਂ ਕਿਸੇ ਨੇ ਉਹਦਾ ਮੂੰਹ ਬੰਨ੍ਹ ਕੇ ਰੇਤ ਵਿੱਚ ਦੱਬ ਦਿੱਤਾ ਹੋਏ। ਥੋੜ੍ਹੀ ਦੇਰ ਮਗਰੋਂ ਉਹਦੇ ਸਰੀਰ ਵਿੱਚ ਹਰਕਤ ਹੋਈ, ਜਿਵੇਂ ਪਾਣੀ ਦੀ ਭਰੀ ਬਾਲਟੀ ਵਿੱਚ ਕੋਈ ਕੀੜੀ ਕੰਢੇ ਲੱਗਣ ਦੀ ਆਸ ਵਿੱਚ ਲੀਲਾਂ ਲੈ ਕੇ ਆਪਣਾ ਆਪ ਛੰਡ ਦੇਵੇ ਤੇ ਹੋਰ 2 ਘੜੀਆਂ ਮਗਰੋਂ ਕੰਢੇ ਪੁੱਜਣ ਦੀ ਸੱਦਰ ਹੰਬਲਾ ਮਾਰਨ ਉੱਤੇ ਮਜਬੂਰ ਕਰ ਦੇਵੇ। ਉਹਦੇ ਅੰਗ ਅੰਗ ਵਿੱਚ ਲਹੂ ਦੀ ਥਾਂ ਤਰਾਟਾਂ ਪਈਆਂ ਦੌੜਦੀਆਂ ਸਨ। ਪੁੰਜੇ ਡਿੱਗਣ ਪਰੋਂ ਅਗਲੇ 2 ਦੰਦ ਟੁੱਟ ਗਏ ਸਨ। ਮੂੰਹ ਵੀ ਲਹੂ ਨਾਲ ਭਰਿਆ ਪਿਆ ਸੀ। ਪੋਏ ਉੱਤੇ ਵੀ ਨਿੱਕੀ ਜਿਹੀ ਛਪੜੀ ਲੱਗੀ ਹੋਈ ਸੀ। ਉਹਨੇ ਲਹੂ ਨਾਲ ਭਰੀ ਥੁੱਕ ਸੁੱਟੀ ਤੇ ਹੌਲੀ ਹੌਲੀ ਬਾਹਾਂ ਉੱਤੇ ਭਾਰ ਪਾ ਕੇ ਉੱਠਿਆ। ਪਰਤ ਕੇ ਮੈਦਾਨ ਵੱਲ ਤੱਕਿਆ, ਪਰ 2 ਹੱਥਾਂ ਦੀਆਂ ਤਲੀਆਂ ਆਪਣੀਆਂ ਅੱਖਾਂ ਨਾਲ ਮਲਣ ਲੱਗ ਪਿਆ। ਕਿਧਰੇ ਮੈਂ ਸੁਫਨਾ ਤੇ ਨਹੀਂ ਪਿਆ ਵੇਂਦਾ। ਉਹ ਬੁੜਬੁੜਾਵਣ ਲੱਗ ਪਿਆ। ਨਾ ਹੁਣ ਮੈਦਾਨ ਸੀ ਤੇ ਨਾ ਕੌਡੀ ਖੇਡਦੇ ਮੁੰਡੇ। ਉਸ ਟੁੱਟੇ ਭੱਜੇ ਸਰੀਰ ਨੂੰ ਇੱਕ ਮੁੱਠ ਕੀਤਾ ਤੇ ਅਗਾਂਹ ਪੈਰ ਪੁੱਟਣ ਲੱਗ ਪਿਆ। ਚੌਕ ਵਿੱਚ ਅਪੜਿਆ ਤਾਂ ਰੰਗ ਫਿਰ ਬਗਾਪੂਨੀ ਹੋ ਗਿਆ। ਅੱਖਾਂ ਪਥਰਾ ਜੀਆਂ ਗਈਆਂ। ਕ੍ਰਾਸਿੰਗ ਉੱਤੇ ਲਾਲ ਬੱਤੀ ਉਹਦਾ ਮੂੰਹ ਚੜਾਉਂਦੀ ਪਈ ਸੀ। ਸੜਕ ਦੇ ਦੂਜੇ ਬੰਨੇ ਨੁੱਕਰ ਉੱਤੇ ਸੈਂਟਰਲ ਜੇਲ੍ਹ ਦੀਆਂ ਉੱਚੀਆਂ ਉੱਚੀਆਂ ਸਿੱਲੀਆਂ ਕੰਧਾਂ, ਚਬੂਤਰੇ ਉੱਤੇ ਹੱਥ ਵਿੱਚ ਬੰਦੂਕ ਫੜ ਕੇ ਖਲੋਤਾ ਵਾਰਡ ਤੇ ਜੇਲ੍ਹ ਦੇ ਨਾਲ ਨਾਲ ਮੁਹਾਫਜ਼ਾਂ ਦੇ ਬਣੇ ਹੋਏ ਕੁਆਟਰ। ਉਹਨੂੰ ਕੁਝ ਸੁਰਤ ਨਹੀਂ ਸੀ ਕਿ ਉਹ ਕੌਣ ਏ, ਉਹਦਾ ਨਾਂ ਕੀ ਏ, ਉਹ ਕਰਦਾ ਕੀ ਏ, ਉਹ ਰਹਿੰਦਾ ਕਿੱਥੇ, ਉਹਨੇ ਜਾਣਾ ਕਿੱਥੇ, ਉਹਦੀ ਮੰਜ਼ਿਲ ਕਿਹੜੀ ਏ। ਉਹਨੂੰ ਤੇ ਬਸ ਇੰਨਾ ਪਤਾ ਸੀ ਕਿ ਉਹ ਇੱਕ ਰਾਹੀ ਏ ਤੇ ਉਹਦਾ ਕੰਮ ਨਿਰਾ ਟੁਰਦਿਆਂ ਰਹਿਣਾ ਏ। ਉਹ ਸਵੇਰ ਤੋਂ ਲੈ ਕੇ ਸ਼ਾਮਾਂ ਤੋੜੀ ਪੈਂਡੇ ਪਿਆ ਰਹਿੰਦਾ, ਪਰ ਪਹੁੰਚੋਂ ਇਹ ਲਾਲ ਬੱਤੀ ਤੇ ਸੈਂਟਰਲ ਜੇਲ੍ਹ ਉਹਦਾ ਰਾਹ ਡੱਕ ਖਲੋਂਦੇ। ਸਕੂਲੀ ਮੁੰਡਿਆਂ ਦੀਆਂ ਆਵਾਜ਼ਾਂ ਉਹਦੇ ਕੰਨੀ ਪੈਂਦੀਆਂ ਹੁੰਦੀਆਂ ਸਨ ਕਿ ਦੁਨੀਆ ਗੋਲ ਏ। ਉਹ ਚੰਨ ਨੂੰ ਗੇਂਦ ਵਾਂਗੂ ਵੇਖ ਕੇ ਸਮਝਦਾ ਦੁਨੀਆ ਵੀ ਇਹਦੇ ਵਾਂਗੂ ਗੋਲ ਹੋਵੇਗੀ। ਪਰ ਜਦੋਂ ਚੰਨ ਨੂੰ ਪਹਿਲੀਆਂ ਤਾਰੀਖਾਂ ਵਿੱਚ ਵੇਖਦਾ ਤੇ ਹੱਸ ਪੈਂਦਾ। ਚੰਨ ਕਦੇ ਗੋਲ ਹੁੰਦਾ ਤੇ ਕਦੇ ਟੁੱਟਾ ਭੱਜਾ। ਹੋਰ ਇਹ ਦੁਨੀਆ ਵੀ ਇੰਜੇ ਗੋਲ ਹੁੰਦੀ ਏ ਤੇ ਕਦੇ ਟੁੱਟੀ ਭੱਜੀ। ਲਾਲ ਬੱਤੀ ਤੇ ਜੇਲ੍ਹ ਦੇ ਬਨੇਰੇ ਵੇਖ ਕੇ ਉਹਨੂੰ ਪੱਖ ਹੋ ਗਿਆ ਭਈ ਦੁਨੀਆ ਸੱਚੀ ਮੁੱਚੀ ਗੋਲ ਏ। ਇੱਕ ਗੇਂਦ ਵਾਂਗੂ ਦੁਨੀਆ ਹੀ ਨਹੀਂ, ਉਹ ਆਪੋਂ ਵੀ ਇੱਕ ਗੇਂਦ ਵਾਂਗੂ ਏ ਤੇ ਦੂਜਿਆਂ ਦੇ ਹੱਥਾਂ ਵਿੱਚ ਖੇਡਣਾ ਉਹਦਾ ਲੇਖ ਏ। ਉਹ ਲਾਲ ਬੱਤੀ ਦੇ ਚੌਂਕ ਤੋਂ ਕਤਰਾ ਕੇ ਖੱਬੇ ਪਾਸੇ ਵੱਲ ਟੁਰਦਾ ਰਿਹਾ। ਸਹਿਜੇ ਹੀ ਕੁਝ ਪਰਛਾਵੇਂ ਉਹਦੇ ਕੋਲ ਆਣ ਖਲੋਤੇ। ਪੀਲੇ ਪੱਤੇ ਵਾਂਗੂ ਖਿੜਖਿੜ ਕਰਦਾ, ਖੜਖੜ ਕਰਦਾ ਉਹਦਾ ਸਰੀਰ ਕੰਬਣ ਲੱਗ ਪਿਆ। ਉਸ ਭੱਜਣ ਨੱਸਣ ਦਾ ਹੀਲਾ ਕੀਤਾ, ਪਰ ਕਿਸੇ ਜਿੰਨ ਦੇ ਪੀੜੇ ਹੱਥਾਂ ਉਹਨੂੰ ਮੋਢਿਆਂ ਤੋਂ ਨੱਪ ਲਿਆ। ਮੇਰਾ ਕਸੂਰ ਕੀ ਏ? ਉਹਨੇ ਕੰਬਦੀ ਹੋਈ ਆਵਾਜ਼ ਵਿੱਚ ਪੁੱਛਿਆ। ਇੱਕ ਕੈਦੀ ਨੱਸ ਗਿਆ ਹੈ। ਪਰ ਮੈਂ ਤੇ ਕੈਦੀ ਨਹੀਂ। ਅੱਛਾ, ਕੈਦੀ ਨਹੀਂ, ਫਿਰ ਤੂੰ ਕੌਣ ਹੈ? ਮੈਂ ਉਹ ਘਾਬਰ ਗਿਆ। ਹਾਂ ਤੂੰ। ਉਹਦੇ ਕੋਲ ਆਪਣੀ ਬੇਗੁਨਾਹੀ ਦਾ ਕੋਈ ਸਰਟੀਫਿਕੇਟ ਨਹੀਂ ਸੀ। ਉਹਨੇ ਬਸ ਇਹੋ ਹੀ ਆਖਿਆ ਸੀ, ਪਤਾ ਨਹੀਂ ਮੈਂ ਕੌਣ ਹਾਂ। ਤੂੰ ਕੈਦੀ ਏ, ਜੇਲ੍ਹ ਵਿੱਚੋਂ ਨੱਸਿਆ ਹੋਇਆ ਕੈਦੀ। ਮੈਂ ਕੈਦੀ ਜ਼ਰੂਰ ਹਾਂ, ਪਰ ਆਪਣੇ ਵਜੂਦ ਦਾ। ਸਕੂਲੀ ਮੁੰਡਿਆਂ ਦੀ ਉਸ ਗੋਲ ਧਰਤੀ ਦਾ ਵਸਨੀਕ ਹਾਂ ਜਿਹੜੀ ਸੂਰਜ ਲਾਗੇ ਘੁੰਮਦੀ ਘੁਮਾਉਂਦੀ ਮੈਨੂੰ ਇੱਥੇ ਉਛਾਲ ਦਿੰਦੀ ਏ। ਇਸ ਲਾਲ ਬੱਤੀ ਦੇ ਚੌਕ ਵਿੱਚ ਇਸ ਦੇ ਸਿੱਲੇ ਬਨੇਰਿਆਂ ਕੋਲ ਨਾਲ ਈਮਾਨ ਦੇ ਮੈਂ ਕੈਦੀ ਜ਼ਰੂਰ ਹਾਂ, ਪਰ ਜੇਲੋਂ ਨੱਸਿਆ ਨਹੀਂ। ਅੱਗੇ ਲੱਗ ਮਾਰਿਆ। ਜਿੰਨ ਉਹਨੂੰ ਤਰੀਕਣ ਲੱਗ ਪਏ। ਉਹ ਪੋਏ ਉੱਤੇ ਸੁਸਰੀ ਵਾਂਗਰ ਲੰਮਾ ਪੈ ਗਿਆ। ਇੱਕ ਠੁੱਡਾ ਉਹਦੀ ਵੱਖੀ ਵਿੱਚ ਵੱਜਾ। ਉਹ ਦਰਦ ਦੀ ਸ਼ਿੱਦਤ ਪਾਰੋਂ ਲੇਟਣੀਆਂ ਲੈਣ ਲੱਗ ਪਿਆ। ਉਹਦਾ ਸਾਹ ਸੱਤ ਜਿਵੇਂ ਮੁੱਕ ਗਿਆ ਤੇ ਅੱਧ ਮਰਿਆ ਹੋਇਆ
ਤਿਰਕਦਾ ਗਿਆ। ਉਸ ਆਪਣੀ ਬੇਗੁਨਾਹੀ ਲਈ ਬੜੀਆਂ ਟਾਰਾਂ ਮਾਰੀਆਂ, ਤਰਲੇ ਲਏ, ਦੁਹਾਈ ਦਿੱਤੀ, ਅਥਰੂ ਘੇਰੇ, ਪਰ ਉਹਦੀ ਬੇਗੁਨਾਹੀ ਦੇ ਸਾਰੇ ਸਰਟੀਫਿਕੇਟ ਬੇਕਾਰ ਸਨ। ਜਦੋਂ ਜਿੰਨ ਉਹਨੂੰ ਤੱਕ ਕੇ ਚੌਂਕ ਕੋਲ ਲਿਆਏ ਤਾਂ ਉਹ ਇਹ ਵੇਖ ਕੇ ਹੱਕਾ ਬੱਕਾ ਹੋ ਗਿਆ ਕਿ ਸਾਰਾ ਕੰਟਰੋਲ ਸਿਸਟਮ ਬੇਕਾਰ ਹੋ ਚੁੱਕਿਆ ਸੀ ਅਤੇ ਉੱਥੇ ਹੁਣ ਇੱਕ ਪਾਗਲ ਖਲੋਤਾ ਹੋਇਆ ਸੀ। ਸਾਰੀ ਟ੍ਰੈਫਿਕ ਜਾਮ ਸੀ ਅਤੇ ਉਹ ਹੱਥ ਦੇ ਇਸ਼ਾਰਿਆਂ ਨਾਲ ਨਿਰਾ ਇੱਕੋ ਪਾਸੇ ਵੱਲ ਨੂੰ ਜਾਵਣ ਦਾ ਇਸ਼ਾਰਾ ਕਰ ਰਿਹਾ ਸੀ ਅਤੇ ਉਹ ਸੀ ਜੇਲ੍ਹ ਦਾ ਵੱਡਾ ਸਾਰਾ ਕਾਲੇ ਰੰਗ ਦਾ ਫਾਟਕ।